पंजाबी रेडियो USA पेश करता है अज दा दिन सिख इतिहास विच। सिख इतिहास दीआं घटनावां 16 अक्तूबर का दिन 1670 बंदा सिंह बहादुर का जन्म। बाबा बंदा सिंह बहादुर का जन्म 16 अक्तूबर 1670 के दिन कश्मीर के पुंछ जिला के पिंड रजौड़ी विच भाई रामदेव के घर होया। उन्हां दे मापियां ने उन्हां दा नाम लक्ष्मण दास रखिया सी। 1955 सिख कन्वेंशन ने हदबंदी कमीशन की रिपोर्ट रद्द की। पंजाब, पैप्सू और हिमाचल प्रदेश नूं एक करन दी सिफारिश का मतलब सी कि सिख किसी भी इलाके विच कदे भी बहु गिणती विच ना रह सकण। हदबंदी कमीशन की रिपोर्ट नाल सिखां विच तूफान उठ खड़ा होया। मास्टर तारा सिंह ने सिखां नूं एक अपील के रूप विच अपने जज्बात का इजहार किया। इस अपील ने सिखां विच जोश भर दिता। मास्टर जी ने 16 अक्तूबर 1955 नूं अमृतसर विखे सारियां सिख जथेबंदियां दी एक कॉन्फ्रेंस साध लई। इस विच 1300 नुमाइंदे शामिल होए। इस कॉन्फ्रेंस ने हदबंदी कमीशन की रिपोर्ट रद्द कर दी। 1981 इंदिरा गांधी और अकालियां विचकार मुड़ गलबात शुरू हुई। 29 सितंबर 1981 के दिन दल खालसा के 5 वर्करां ने एयर इंडिया का जहाज अगवा कर लिया और उसनूं लाहौर लै गए। दल खालसा ने भिंडरांवाले वास्ते जहाज अगवा करके अपनी नीति का ऐलान शरेआम कर दिता सी। इसे तरह स्टूडेंट्स फैडरेशन भी प्रधान भाई अमरीक सिंह दे भिंडरा मेहता जत्थे नाल संबंधित होण करके वह भी भिंडरां वालियां दे नाल सी। बब्बर खालसा दे अते होर खाड़कू सिख भी भिंडरां वालियां दी पूरी हिमायत करदे सन। डॉक्टर राजिंदर कौर दा औरतां दा अकाली दल पहले ही गर्म नीति वाला सी। ਇਹ ਸਾਰੀਆਂ ਗੱਲਾਂ ਸਾਹਮਣੇ ਰੱਖ ਕੇ ਅਕਾਲੀ ਦਲ ਨੇ 27 ਸਤੰਬਰ ਨੂੰ ਲੁਧਿਆਣੇ ਦੇ ਗੁਰਦੁਆਰਾ ਆਲਮਗੀਰ ਵਿੱਚ ਇੱਕ ਹੰਗਾਮੀ ਮੀਟਿੰਗ ਬੁਲਾ ਲਈ। ਇਸ ਮੀਟਿੰਗ ਦੀ ਕਾਰਵਾਈ ਪੂਰੀ ਤਰ੍ਹਾਂ ਖੁਫੀਆ ਰੱਖੀ ਗਈ ਸੀ। ਮੀਟਿੰਗ ਦੀ ਕਾਰਵਾਈ ਖਤਮ ਹੋਣ ਮਗਰੋਂ ਅਕਾਲੀ ਦਲ ਨੇ ਐਲਾਨ ਕੀਤਾ ਕਿ ਜੇ ਭਿੰਡਰਾਂ ਵਾਲਿਆਂ ਨੂੰ 17 ਅਕਤੂਬਰ ਤੱਕ ਰਿਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ 18 ਅਕਤੂਬਰ 1981 ਤੋਂ ਸਿਵਲ ਨਾਫਰਮਾਨੀ ਦੀ ਲਹਿਰ ਸ਼ੁਰੂ ਕਰ ਦੇਵੇਗਾ। 13-14 ਅਕਤੂਬਰ ਨੂੰ ਇੰਦਰਾ ਗਾਂਧੀ, ਦਰਬਾਰਾ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਤੇ ਕੁਝ ਹੋਰ ਵੱਡੇ ਸਰਕਾਰੀ ਥੰਮ ਨਵੀਂ ਦਿੱਲੀ ਵਿੱਚ ਇਕੱਠੇ ਹੋਏ। ਉਨ੍ਹਾਂ ਸਾਰਿਆਂ ਨੇ ਇੰਦਰਾ ਗਾਂਧੀ ਨੂੰ ਚੇਤਾਵਨੀ ਦਿੱਤੀ ਕਿ ਪੰਜਾਬ ਨੂੰ ਅੱਗ ਲੱਗਣ ਤੋਂ ਬਚਾਉਣ ਵਾਸਤੇ ਭਿੰਡਰਾਂ ਵਾਲਿਆਂ ਨੂੰ ਰਿਹਾ ਕਰਨਾ ਹੀ ਪਵੇਗਾ। ਅਖੀਰ ਇਸ ਮੀਟਿੰਗ ਵਿੱਚ ਇਹ ਫੈਸਲਾ ਹੋਇਆ ਕਿ ਭਿੰਡਰਾਂ ਵਾਲਿਆਂ ਅੱਗੇ ਗੋਡੇ ਟੇਕ ਦਿੱਤੇ ਜਾਣ। ਇਸ ਤੋਂ ਇੱਕ ਦਿਨ ਮਗਰੋਂ ਹੀ 15 ਅਕਤੂਬਰ 1981 ਦੇ ਦਿਨ ਫਿਰੋਜ਼ਪੁਰ ਜੇਲ੍ਹ ਵਿੱਚ ਭਿੰਡਰਾਂ ਵਾਲਿਆਂ ਨੂੰ ਰਿਹਾ ਕਰ ਦਿੱਤਾ ਗਿਆ। ਆਪਣੇ ਵਾਅਦੇ ਮੁਤਾबिक ਅਕਾਲੀ ਆਗੂਆਂ ਨੇ ਅਗਲੇ ਹੀ ਦਿਨ 16 ਅਕਤੂਬਰ 1981 ਨੂੰ ਇੰਦਰਾ ਗਾਂਧੀ ਨਾਲ ਰਸਮੀ ਗੱਲਬਾਤ ਸ਼ੁਰੂ ਕਰ ਲਈ। 1988 ਟੋਰਾਂਟੋ ਕੈਨੇਡਾ ਦਾ ਹਰਜਿੰਦਰ ਸਿੰਘ ਪਾੜਾ ਸਾਇਨਾਈਡ ਦਾ ਕੈਪਸੂਲ ਖਾ ਕੇ ਸ਼ਹੀਦ। 1984 ਤੋਂ ਮਗਰੋਂ ਸਿੱਖਾਂ ਤੇ ਹੋ ਰਹੇ ਜ਼ੁਲਮਾਂ ਵਿਰੁੱਧ ਜੱਦੋਜਹਿਦ ਵਿੱਚ ਹਿੱਸਾ ਲੈਣ ਵਾਸਤੇ ਟੋਰਾਂਟੋ ਕੈਨੇਡਾ ਦਾ ਵਾਸੀ ਹਰਜਿੰਦਰ ਸਿੰਘ ਪਾੜਾ ਪੁੱਤਰ ਈਸ਼ਰ ਸਿੰਘ ਵੀ ਅਵਤਾਰ ਸਿੰਘ ਬ੍ਰਹਮਾ ਦਾ ਸਾਥੀ ਬਣ ਕੇ ਪੰਜਾਬ ਵਿੱਚ ਆਇਆ ਹੋਇਆ ਸੀ। 16-17 ਅਕਤੂਬਰ 1988 ਦੀ ਰਾਤ ਨੂੰ ਉਹ ਪੁਲਿਸ ਦੇ ਘੇਰੇ ਵਿੱਚ ਆ ਗਿਆ। ਜਦ ਉਸਨੂੰ ਜਾਪਿਆ ਕਿ ਪੁਲਿਸ ਉਸਨੂੰ ਗ੍ਰਿਫਤਾਰ ਕਰ ਲਵੇਗੀ ਤਾਂ ਉਹ ਸਾਇਨਾਈਡ ਦਾ ਕੈਪਸੂਲ ਖਾ ਕੇ ਸ਼ਹੀਦ ਹੋ ਗਿਆ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 16 ਅਕਤੂਬਰ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।